ਮੇਰੇ ਨਾਲ ਭਾਈ ਨਰਿੰਦਰ ਸਿੰਘ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੋਦੀ ਜੋ ਇੰਡੀਅਨ ਸਟੇਟ ਦਾ ਨਾਜੀ ਧਰਤ ਤੇ RSS ਦਾ ਕਰਿੰਦਾ ਇੱਥੇ UNO ਨੂੰ ਸਾਲਾਨਾ ਜੋ ਮੀਟਿੰਗ ਹੁੰਦੀ ਹੈ ਸਾਰੇ ਦੇਸ਼ਾਂ ਦੀ, ਉਹਨੂੰ ਸੰਬੋਧਨ ਕਰਨ ਆਇਆ ਹੋਇਆ ਹੈ। ਅਸੀਂ ਇਸ ਦੁਨੀਆ ਨੂੰ UNO ਦੇ ਜਿਹੜੇ ਰਹਿਨੁਮਾਈ ਕਰਦੇ ਹਨ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਨਾਜ਼ੀ ਮੋਡ ਦੀ, ਹਿਟਲਰ ਦੀ ਤਰਜ਼ ਤੇ 1947 ਤੋਂ ਬਾਅਦ ਸਿੱਖਾਂ ਨੂੰ, ਕਸ਼ਮੀਰੀਆਂ ਨੂੰ, ਮੁਸਲਮਾਨਾਂ ਨੂੰ ਤੇ ਸਾਰੀਆਂ ਘੱਟ ਗਿਣਤੀਆਂ ਦੀ ਜਿਹੜੀ ਹੈ ਉਹ ਨਸਲਕੁਸ਼ੀ ਕਰ ਰਿਹਾ ਹੈ। ਅਸੀਂ ਇੱਥੇ ਅੱਜ ਬਤੌਰ ਸਿੱਖ ਆਪਣਾ ਹੱਕ ਖਾਲਿਸਤਾਨ, ਜੋ ਕਿ ਸਾਡਾ ਇਹਨਾਂ ਨੇ ਹਿੰਦੁਸਤਾਨ ਦੀ ਗਵਰਨਮੈਂਟ ਨੇ ਜੂਨ 1984 ਨੂੰ ਹਰਿਮੰਦਰ ਸਾਹਿਬ ਤੇ ਅਟੈਕ ਕਰਕੇ ਸਾਡਾ ਅਕਾਲ ਤਖਤ ਢਾਹ ਕੇ, ਸਾਡੇ ਹਰਿਮੰਦਰ ਸਾਹਿਬ ਢਾਹ ਕੇ, ਔਰ ਨਵੰਬਰ 1984 ਜੋ ਇਹਨਾਂ ਦੇ ਜਿਸ ਪ੍ਰਾਈਮ ਮਿਨਿਸਟਰ ਨੇ ਉਹ ਕਾਰਾ ਕੀਤਾ ਸੀ, ਜਦੋਂ ਸਿੰਘਾਂ ਨੇ ਆਪਣੀ ਪੰਥਕ ਸੋਚ ਰਵਾਇਤਾਂ ਅਨੁਸਾਰ ਉਸ ਨੂੰ ਸਜ਼ਾ ਦਿੱਤੀ ਔਰ ਇਹਨਾਂ ਨੇ ਪੂਰੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ। ਔਰ ਜੂਨ 1984 ਔਰ ਉਸ ਤੋਂ ਪਹਿਲਾਂ ਔਰ ਅੱਜ ਤੱਕ ਸਾਡੇ ਲੱਖਾਂ ਬੱਚੇ ਬੱਚੀਆਂ, ਭੈਣਾਂ ਭਰਾ ਸ਼ਹੀਦ ਕਰ ਦਿੱਤੇ ਔਰ ਬਿਨਾਂ ਕੇਸ ਚਲਾਇਆ ਅੱਜ ਵੀ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਔਰ 26 ਜਨਵਰੀ 1986 ਨੂੰ ਸਮੁੱਚੇ ਪੰਥ ਨੇ ਜੋ ਸਰਬੱਤ ਖਾਲਸਾ ਕਰਕੇ ਅਕਾਲ ਤਖਤ ਤੇ ਔਰ ਪੰਥਕ ਕਮੇਟੀ ਬਣਾਈ ਸੀ। ਪੰਥਕ ਕਮੇਟੀ ਨੇ ਬਾਬਾ ਮਾਨੋਚਾਲ ਦੀ ਰਹਿਨੁਮਾਈ ਥੱਲੇ 29 ਅਪ੍ਰੈਲ 1986 ਨੂੰ ਡੈਕਲੇਰੇਸ਼ਨ ਆਫ ਖਾਲਿਸਤਾਨ, ਜਿਸ ਦੀ ਪ੍ਰਾਪਤੀ ਵਾਸਤੇ ਅਸੀਂ ਤੁਰੇ ਹੋਏ ਹਾਂ। ਔਰ ਅਸੀਂ UNO ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਪਿਛਲੇ 1 ਸਾਲ ਤੋਂ ਜੋ ਕਿਸਾਨਾਂ ਨੂੰ ਪੁੱਛਣ ਤੋਂ ਬਿਨਾਂ ਇਹਨਾਂ ਨੇ ਕਾਲੇ ਕਾਨੂੰਨ, ਦਿੱਲੀ ਸਟੇਟ ਨੇ ਕਿਸਾਨ ਮਾਰੂ, ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਵਾਸਤੇ ਜੋ ਇਹਨਾਂ ਦੇ ਕਰਿੰਦੇ ਹਨ ਅੰਡਾਨੀ ਅਮਾਨੀ, ਜੋ ਉਹਨਾਂ ਨੂੰ ਪੂੰਜੀਪਤੀ ਤੋਂ ਹੋਰ ਵੱਧ ਪੂੰਜੀਪਤੀ ਬਣਾਉਣ ਵਾਸਤੇ ਜੋ ਪਿਛਲੇ ਹਫ਼ਤੇ ਦੇ ਵਿੱਚ ਇੱਕ ਅੰਡਾਨੀ ਦੇ ਬੰਦਰਗਾਹ ਤੋਂ, ਰਾਜਘਾਟ ਤੋਂ ਜਿਹੜੀ ਹੈ ਉਹ ਕਰੀਬ 3,000 ਕਿਲੋ ਹੀਰੋਇਨ, ਉਹਦਾ ਕੀਮਤ ਜਿਹੜੀ ਹੈ ਉਹ 9,000 ਕਰੋੜ ਤੋਂ ਵੱਧ ਦੱਸੀ ਗਈ ਹੈ। ਔਰ ਇੰਡੀਆ ਦਾ ਜੋ ਨਾਜ਼ੀ ਮੀਡੀਆ ਹੈ, ਅਸੀਂ ਸਭ ਤੋਂ ਪਹਿਲਾਂ ਸਾਨੂੰ ਹਰ ਇੱਕ ਨੂੰ ਜੋ TV 84 ਜੋ ਹੱਕ, ਸੱਚ, ਇਨਸਾਫ ਤੇ ਪਹਿਰਾ ਦਿੰਦਿਆਂ ਹੋਇਆ ਜੋ ਰਹਿਨੁਮਾਈ ਕਰ ਰਿਹਾ ਹੈ, ਸਾਨੂੰ ਸਭ ਦਾ ਫਰਜ਼ ਬਣਦਾ ਹੈ। ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਸਾਡੀ ਵੱਧ ਤੋਂ ਵੱਧ ਇਹਦੀ ਮਦਦ ਕਰੀਏ ਤਾਂ ਕਿ ਨਿਰਾ ਸਿੱਖਾਂ ਦਾ ਹੀ ਨਹੀਂ, ਜੋ ਕਸ਼ਮੀਰੀਆਂ ਨਾਲ ਵਾਪਰ ਰਿਹਾ ਹੈ 2019 5 ਅਗਸਤ ਤੋਂ ਜੋ ਕੁਝ ਇਹਨਾਂ ਨੇ ਉਹਨਾਂ ਦੀ ਧਾਰਾ 370 ਖਤਮ ਕੀਤੀ, ਧਾਰਾ 35 ਖਤਮ ਕੀਤੀ, ਸਾਡਾ ਅਕਾਲ ਤਖਤ ਹਰਿਮੰਦਰ ਸਾਹਿਬ ਜੂਨ 1984 ਵਿੱਚ ਢਾਇਆ, ਉਹਨਾਂ ਦੀ ਬਾਬਰੀ ਮਸਜਿਦ ਜਿਹੜੀ ਹੈ ਉਹ 1992 ਵਿੱਚ ਢਾਈ। ਇਹ ਜਿਹੜਾ ਮੋਦੀ ਹੈ ਇਸ ਨੇ ਕਿਸ ਤਰੀਕੇ ਨਾਲ, ਜਦੋਂ ਇਹ ਚੀਫ ਮਿਨਿਸਟਰ ਸੀਗਾ ਗੁਜਰਾਤ ਦਾ, ਇਹਨਾਂ ਨੇ ਹਜ਼ਾਰਾਂ ਮੁਸਲਮਾਨਾਂ ਦੇ ਕਤਲ ਕੀਤੇ ਔਰ ਅੱਜ ਵੀ ਜਾਰੀ ਹਨ। ਔਰ ਐਨ ਉਸੇ ਵੇਲੇ ਉਸੇ 5 ਅਗਸਤ ਨੂੰ ਜੋ ਹੈ ਇਹ ਹਿੱਟ ਕਰਕੇ ਇਹਨਾਂ ਨੇ ਬਾਬਰੀ ਮਸਜਿਦ ਦੀ ਜਗ੍ਹਾ ਰਾਮ ਮੰਦਿਰ ਦੀ ਉਸਾਰੀ ਕਰਨੀ ਸ਼ੁਰੂ ਕੀਤੀ ਹੋਈ ਹੈ। ਸਾਡੀ ਹੱਥ ਬਣ ਕੇ UNO ਨੂੰ ਬੇਨਤੀ ਹੈ, ਦੁਨੀਆ ਵਿੱਚ ਵਸਦੇ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਹੈ ਕਿ ਆਓ ਸਾਡਾ ਹੱਕ ਦਾ, ਸੱਚ ਦਾ, ਇਨਸਾਫ ਦਾ ਸਾਥ ਦਿਓ। ਔਰ ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕੋਈ ਕਿਸੇ ਵੀ ਕੌਮ ਦਾ ਹੈ, ਜਿੰਨਾ ਚਿਰ ਤੱਕ ਸਾਊਥ ਏਸ਼ੀਆ ਵਿੱਚ ਖਾਲਿਸਤਾਨ, ਹੱਕ, ਸੱਚ, ਇਨਸਾਫ ਦੇ ਰਾਜ, ਖਾਲਿਸਤਾਨ ਦੀ ਸਿਰਜਣਾ ਨਹੀਂ ਹੁੰਦੀ, ਉੱਥੇ ਸਥਾਈ ਸ਼ਾਂਤੀ ਨਹੀਂ ਆ ਸਕਦੀ। ਸਭ ਨੂੰ ਬੇਨਤੀ ਹੈ ਕਿ ਆਓ ਸਾਡਾ ਸਾਥ ਦਿਓ, ਗੁਰੂ ਨਾਨਕ ਸਾਹਿਬ ਦੀ ਸੋਚ ਤੇ ਖਾਲਿਸਤਾਨ ਬਣਾਈਏ ਔਰ ਜਿਸ ਤੋਂ ਸੇਧ ਲੈ ਕੇ ਕੁੱਲ ਦੁਨੀਆ ਜਿਹੜੀ ਹੈ ਸਰਬੱਤ ਦੇ ਭਲੇ ਦੇ ਰਾਜ ਸਿਰਜਣ ਦੀ ਕੋਸ਼ਿਸ਼ ਕਰੇ। ਇਹਨਾਂ ਸ਼ਬਦਾਂ ਨਾਲ ਹੀ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।